ਜਿਹੜਾ ਰਿਟਨ ਰਿਸਪੌਂਸ ਯੂਐਸ ਤੇ ਨਾਟੋ ਵੱਲੋਂ ਇਕੱਠਾ ਰਸ਼ੀਆ ਦੀ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ ਦਿੱਤਾ ਗਿਆ ਸੀ ਰਸ਼ੀਆ ਨੂੰ, ਉਹ ਕਹਿੰਦੇ ਆ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਕਿਉਂਕਿ ਸਾਡਾ ਜਿਹੜਾ ਮੇਨ ਕੰਸਰਨ ਹੈਗਾ ਵੀ ਇੰਨਾ ਵੱਡਾ ਨਾਟੋ ਦੀਆਂ ਫੋਰਸਿਸ ਤੇ ਯੂਐਸ ਦੀਆਂ ਫੋਰਸਿਸ ਨੇ ਵੀ ਉੱਥੇ ਬਿਲਡ ਅਪ ਕਰਨਾ ਮਿਲਟਰੀ ਦਾ ਸ਼ੁਰੂ ਕਰ ਦਿੱਤਾ ਹੈਗਾ। ਸੋ ਇਸ ਟਾਈਮ ਟੈਨਸ਼ਨਸ ਮਾਸਕੋ ਤੇ ਯੂਕਰੇਨ ਦਾ ਕਾਈਵ ਦੋਨਾਂ ਦੇ ਵਿੱਚ ਬਹੁਤ ਹਾਈ ਹੈਗੀਆਂ। ਤੇ ਰਸ਼ੀਆ ਦੀਆਂ ਫੋਰਸਿਸ ਨੇ ਆਲਰੇਡੀ ਉੱਥੇ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਹੋਈ ਆ, ਉਹਨਾਂ ਨੇ ਵੀਡੀਓ ਵੀ ਚਾੜ੍ਹਨੀਆਂ ਸ਼ੁਰੂ ਕੀਤੀਆਂ ਆ ਤੇ ਅੱਜ ਇਹ ਵੀ ਪਤਾ ਚੱਲ ਰਿਹਾ ਵੀ ਜਿਹੜੀ ਮੈਡੀਕਲ ਉਹਨਾਂ ਦੀ ਡਿਪਾਰਟਮੈਂਟ ਹੈਗੀ ਆ, ਡਾਕਟਰਸ, ਨਰਸਿਸ, ਉਹ ਵੀ ਉਹਨਾਂ ਨੇ ਬਾਰਡਰ ਦੇ ਉੱਤੇ ਭੇਜ ਦਿੱਤੇ ਹੈਗੇ। ਸੋ ਪੂਰੀ ਤਿਆਰੀ ਦੇ ਵਿੱਚ ਆ ਰਸ਼ੀਆ ਯੂਕਰੇਨ ਦੇ ਉੱਤੇ ਅਟੈਕ ਕਰਨ ਦੇ ਲਈ। ਜੀ, ਸੋ ਸਥਿਤੀ ਬਹੁਤ ਹੀ ਜ਼ਿਆਦਾ ਤਣਾਅਪੂਰਵ ਜਿਹੜੀ ਉੱਥੇ ਬਣੀ ਪਈ ਹੈਗੀ ਆ। ਸੋ ਦੇਖੋ ਜਿਹੜਾ ਉੱਥੇ ਬਣਦਾ ਕੀ ਆ, ਪਰ ਜਿਹੜੇ ਇੱਦਾਂ ਦੇ ਹਾਲਾਤ ਆ, ਰਿਟਨ ਰਿਸਪੌਂਸ ਇਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਹੀ ਜਿਹੜਾ ਉਹ ਘੱਲਿਆ ਸੀਗਾ, ਪਰ ਸਰਗੇਈ ਲੈਵਰੋਵ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਆ, ਕਹਿੰਦੇ ਵੀ ਜਿਹੜੇ ਯੂਐਸ ਤੇ ਨਾਟੋ ਉਹ ਰਸ਼ੀਆ ਦੇ ਕੰਸਰਨਸ ਆ ਉਹਨਾਂ ਦਾ ਜਵਾਬ ਦੇਣ ਦੇ ਵਿੱਚ ਯਾਬ ਰਹੇ ਆ। ਸੋ ਰੂਸ ਬੜੇ ਚਿਰ ਤੋਂ ਇਹ ਕਹਿ ਰਿਹਾ ਵੀ ਯੂਕਰੇਨ ਨੂੰ ਨਾਟੋ ਦਾ ਹਿੱਸਾ ਨਹੀਂ ਬਣਾਉਣਾ, ਤੇ ਨਾਟੋ ਜਿਹੜਾ 1990 ਦੇ ਦਹਾਕੇ ਦੇ ਵਿੱਚ ਜਿਸ ਤਰੀਕੇ ਦੀ ਉਹਦੀ ਬਣਤਰ ਸੀ, ਉਸ ਪਾਸੇ ਵੱਲ ਨੂੰ ਜਿਹੜਾ ਹੁਣ ਵਧਣਾ ਪਊਗਾ। ਇਹ ਹੁਣ ਦੇਖਣਾ ਪਊਗਾ ਨਾਟੋ ਵਾਲਿਆਂ ਨੂੰ, ਅਮਰੀਕਾ ਵਾਲਿਆਂ ਨੂੰ ਵੀ ਰੂਸ ਦੀ ਕਹੀ ਗੱਲ ਨੂੰ ਕਿੰਨਾ ਕੁ ਜਿਹੜਾ ਆ ਉਹ ਮੰਨਣਾ ਜਿਹੜਾ ਉਹ ਚਾਹੀਦਾ ਆ ਕਿ ਨਹੀਂ ਚੱਲਣਾ ਚਾਹੀਦਾ, ਇਹ ਦੇਖਣਾ ਪਊਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਦੇ ਦੁਆਰਾ ਇੱਕ $10 ਬਿਲੀਅਨ ਦਾ ਪਲਾਨ ਜਿਹੜੇ ਇਲੈਕਟ੍ਰਿਕ ਵਹੀਕਲ ਅਡਾਪਸ਼ਨ ਆ ਉਸ ਦੇ ਬਾਰੇ ਜਿਹੜੀਆਂ ਡੀਟੇਲਸ ਆ ਉਹ ਆਉਣੀਆਂ ਸ਼ੁਰੂ ਹੋਈਆਂ ਆ। ਕਹਿੰਦੇ ਵੀ ਇਹਨਾਂ ਦਾ ਫੋਕਸ ਇਹ ਟਰਾਈ ਕਰ ਰਹੇ ਆ ਵੀ ਜਿਹੜੀਆਂ ਲੋ ਇਨਕਮ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਜਿਹੜੀਆਂ ਈਵੀਜ਼ ਆ, ਇਲੈਕਟ੍ਰਿਕ ਵਹੀਕਲ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਉਹਨਾਂ ਲੋਕਾਂ ਦੇ ਲਈ ਵੀ ਜ਼ਿਆਦਾ ਐਕਸੈਸਿਬਲ ਬਣਾਈਆਂ ਜਾਣ। 2020 ਦੇ ਵਿੱਚ ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਸ ਦੇ ਤਹਿਤ ਨਵੀਆਂ ਗੈਸੋਲੀਨ ਤੇ ਡੀਜ਼ਲ ਦੀਆਂ ਜਿਹੜੀਆਂ ਵਹੀਕਲਸ ਆ ਉਹ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ 2035 ਤੋਂ ਬਾਅਦ ਦੇ ਵਿੱਚ ਵੇਚਣੀਆਂ ਜਿਹੜੀਆਂ ਉਸ ਦੇ ਉੱਤੇ ਬੈਨ ਹੋ ਜਾਊਗਾ। ਅਜੇ ਵੀ ਜੇ ਦੇਖਿਆ ਜਾਵੇ ਪੂਰੇ ਮੁਲਕ ਦੇ ਵਿੱਚੋਂ ਅੱਧਾ ਜਿਹੜਾ ਈਵੀ ਦਾ ਮਾਰਕੀਟ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਬਾਕੀ ਜਿਹੜੇ ਸੂਬੇ ਆ ਇਸ ਸੰਬੰਧ ਦੇ ਵਿੱਚ ਥੋੜਾ ਪਿੱਛੇ ਨੇ। ਕੈਲੀਫੋਰਨੀਆ ਨੇ ਜਿਹੜਾ ਪਿਛਲੇ ਸਾਲ ਦੇ ਵਿੱਚ $3.9 ਬਿਲੀਅਨ ਜਿਹੜੇ ਈਵੀ ਦੇ ਨਾਲ ਰਿਲੇਟਿਵ ਇਨੀਸ਼ੀਏਟਿਵਸ ਆ ਉਸ ਦੇ ਵਿੱਚ ਲਗਾਏ ਨੇ, ਤੇ ਹੁਣ ਰੀਸੈਂਟਲੀ ਇਹਨਾਂ ਨੇ $6.1 ਬਿਲੀਅਨ ਦਾ ਨਵਾਂ ਸਟੇਟ ਦਾ ਜ਼ੀਰੋ ਇਮਿਸ਼ਨ ਵਹੀਕਲ ਪੈਕੇਜ ਆ, ਜਿਹੜਾ ਕੁੱਲ ਮਿਲਾ ਕੇ ਹੁਣ ਇਹ ਦੋਨਾਂ ਨੂੰ ਮਿਲਾ ਲਈਏ ਤਾਂ $10 ਬਿਲੀਅਨ ਦਾ ਜਿਹੜਾ ਉਹ ਬਣ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਦਾ ਕਲਾਈਮੇਟ ਗੋਲ ਆ ਉਸ ਦੇ ਉੱਤੇ ਅਸੀਂ ਫੋਕਸਡ ਹੈਗੇ ਆ, ਉਸ ਦੇ ਉੱਤੇ ਅਸੀਂ ਪੂਰਾ ਜ਼ੋਰ ਲਾਵਾਂਗੇ। ਤੇ ਜਿਹੜੇ ਇਸ ਟਾਈਮ ਜਿਹੜੇ ਕਹਿ ਲਓ ਵੀ ਇਲਾਕੇ ਨੇਬਰਹੁੱਡ ਜ਼ਿਆਦਾ ਪੋਲਿਊਟਡ ਨੇ ਤੇ ਅੰਡਰਸਰਵਡ ਨੇ, ਉਹਨਾਂ ਦੇ ਵਿੱਚ ਜਿਹੜੇ ਇਲੈਕਟ੍ਰਿਕ ਵਹੀਕਲ ਆ ਉਹਨਾਂ ਨੂੰ ਲੈ ਕੇ ਆਉਣ ਦੀ ਜਿਹੜੀ ਜ਼ਿਆਦਾ ਕੋਸ਼ਿਸ਼ ਹੋਵੇਗੀ। ਕੈਲੀਫੋਰਨੀਆ ਦੇ ਦੁਆਰਾ $400 ਮਿਲੀਅਨ ਜਿਹੜਾ ਪੋਰਟਸ ਦੀ ਇਲੈਕਟ੍ਰੀਫਿਕੇਸ਼ਨ ਕਰਨ ਦੇ ਉੱਤੇ ਸਪੈਂਡ ਕੀਤਾ ਜਾਊਗਾ, ਤੇ ਇਸੇ ਤਰੀਕੇ ਦੇ ਨਾਲ $419 ਮਿਲੀਅਨ ਜਿਹੜੇ ਆ ਉਹਨਾਂ ਪ੍ਰੋਜੈਕਟਸ ਦੇ ਉੱਤੇ ਖਰਚੇ ਜਾਣਗੇ, ਜਿਸ ਦੇ ਵਿੱਚ ਜਿਹੜੀ ਜ਼ੀਰੋ ਮਿਸ਼ਨ ਟਰਾਂਸਪੋਰਟੇਸ਼ਨ ਆ ਲੋ ਇਨਕਮ ਕਮਿਊਨਿਟੀਜ਼ ਦੇ ਵਿੱਚ ਵੀ ਜਾਵੇ। ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੀਆਂ ਬੱਸਾਂ ਵਗੈਰਾ ਹੁੰਦੀਆਂ ਆ ਉਹ ਇਲੈਕਟ੍ਰਿਕ ਵਹੀਕਲਸ ਉਹਨਾਂ ਇਲਾਕਿਆਂ ਦੇ ਵਿੱਚ ਜਾਣੀਆਂ ਸ਼ੁਰੂ ਹੋ ਜਾਣ। ਜੀ ਬਿਲਕੁਲ। ਸੋ ਇਹ ਵਧੀਆ ਇੱਕ ਪ੍ਰੋਜੈਕਟ ਹੈਗਾ ਆ।